ਕਰਵਾ ਰਹੇ ਹਾਂ। ਅੱਜ ਦਾ ਪਿੰਡ ਜਿਹੜਾ ਉਹ ਕੰਗ ਹੈ। ਕੰਗ ਸ਼ੇਖਪੁਰ ਦਾ ਜਿਹੜਾ ਨਾ ਇੱਕ ਪਿੰਡ ਹੈ। ਇਹਨੂੰ ਜ਼ਿਲ੍ਹਾ ਵੀ ਸ਼ੇਖਪੁਰ ਲੱਗਦਾ ਤੇ ਤਹਿਸੀਲ ਵੀ ਸ਼ੇਖਪੁਰ ਲੱਗਦੀ। ਇਸ ਵਕਤ ਜਿਹੜਾ ਨਾ ਇੱਥੋਂ ਜਿਹੜੇ ਉੱਠ ਕੇ ਗਏ ਸਨ ਉਹ ਦੱਸਦੇ ਨੇ ਕਿ ਸਰਦਾਰ ਢਿੱਲੂ ਜੀ ਪੰਜਾਬੀ ਵੀਰ ਸਾਥੀਓ, ਜਿਹੜਾ ਕਿ ਅੱਜ ਸਾਨੂੰ ਸੱਦਾ ਆ ਪਿੰਡ ਦਾ ਉਹ ਹੈਗਾ ਕੰਗ ਜ਼ਿਲ੍ਹਾ, ਇਹਨੂੰ ਸ਼ੇਖਪੁਰ ਲੱਗਦਾ ਹੈ। ਤੇ ਇਹ ਕੰਗ ਜਿਹੜਾ ਪਿੰਡ ਹੈ ਇਹ ਮਸ਼ਹੂਰ, ਇਹਦੇ ਵਿੱਚ ਇੱਕ ਮੋਗਾ ਹੈਗਾ ਜਿਹੜਾ ਕਿ ਘੋੜਾ ਮੋਗੇ ਦੇ ਨਾਮ ਤੋਂ ਮਸ਼ਹੂਰ ਹੈ। ਢਿੱਲੂ ਜੱਟ ਇੱਥੇ ਰਹਿੰਦੇ ਰਹੇ ਤੇ ਚੌਧਰੀ ਤਾਰਕ ਮਹਿਮੂਦ ਭੋਲਾ ਭੂਤਨਪੁਰੀਆ ਜਿਨ੍ਹਾਂ ਦਾ ਪਿਛਲਾ ਪਿੰਡ ਹੈਗਾ ਸੀ ਨਡਾਲਾ, ਜ਼ਿਲ੍ਹਾ ਜਲੰਧਰ, ਤਹਿਸੀਲ ਰਿਆਸਤ ਕਪੂਰਥਲਾ ਤੋਂ ਉਹਨਾਂ ਦਾ ਤਾਲੁਕ ਹੈ। ਤੇ ਖਸੂਸੀ ਕਾਵਿਸ਼ ਜਿਹੜੀ ਹੈਗੀ ਸੀ ਸਾਨੂੰ ਇਸ ਵੀਡੀਓ ਵਾਸਤੇ ਤਾਮਨ ਹਾਸਿਲ ਹੈ ਉਹ ਰਾਣਾ ਇਕਰਾਮ ਸਾਹਿਬ ਯੂਰਪ ਵਾਲਿਆਂ ਦਾ, ਕਿ ਜਿਹੜੇ ਕਿ ਬਹੁਤ ਹੀ ਪਿਆਰੇ ਸਾਡੇ ਮਿੱਤਰ ਦੋਸਤ ਔਰ ਵੀਰ ਨੇ। ਤੇ ਉਹਨਾਂ ਦੀ ਫਰਮਾਇਸ਼ ਤੇ ਤੁਹਾਨੂੰ ਅਸੀਂ ਪਿੰਡ ਵਿਖਾ ਰਹੇ ਹਾਂ ਕੰਗ, ਜਿਹੜਾ ਕਿ ਜ਼ਿਲ੍ਹਾ ਸ਼ੇਖਪੁਰ ਦੇ ਵਿੱਚ ਵਾਕਿਆ। ਹੋਰ ਵੀ ਵੀਰ ਕੋਈ ਪਿੰਡ ਵੇਖਣਾ ਚਾਹੁੰਦਾ ਹੋਵੇ ਜਾਂ ਆਪਣਾ ਪਿੰਡ ਵਿਖਾਉਣਾ ਚਾਹੁੰਦਾ ਹੋਵੇ, WhatsApp ਦਾ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਪਿਆ। ਤੇ ਅਗਰ ਵੀਡੀਓ ਅੱਛੀ ਲੱਗੇ ਤੇ ਟਰੈਵਲ ਵਲੌਗ ਪੰਜਾਬ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਸਿੱਖ ਸੀ, ਹਾਂਜੀ, ਉਹਨੇ ਆਪਣੀ ਧੀ ਨੂੰ ਇਹ ਦਾਜ ਦੇ ਵਿੱਚ ਪਿੰਡ ਕੰਗ ਦਿੱਤਾ ਸੀ। ਪੂਰਾ ਪਿੰਡ ਹੀ? ਹਾਂਜੀ, ਇਹ ਰਕਬਾ ਸਾਰਾ ਉਸ ਬੀਬੀ ਦੇ ਨਾਂ ਤੇ ਬੋਲਦਾ ਸੀ ਜੀ। ਉਹਨੇ ਘੋੜਾ ਫੇਰਿਆ ਸੀ ਤੇ ਉੱਥੇ ਜਾ ਕੇ ਘੋੜਾ ਦਮ ਦੇ ਗਿਆ ਸੀ ਤੇ ਉਹਦਾ ਨਾਂ ਘੋੜਾ ਮੋਗਾ ਪੈ ਗਿਆ। ਠੀਕ ਹੋ ਗਿਆ। ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਇੱਥੋਂ ਜਿਹੜੇ ਪਹਿਲੇ ਵਸਨੀਕ ਸਨ ਸਰਦਾਰ ਕੌਮ ਸੀ, ਇਹਨਾਂ ਦੇ ਕੋਈ ਪੁਰਾਣੇ ਘਰ ਜਾਂ ਗੁਰਦੁਆਰਾ ਜਾਂ ਮੰਦਿਰ ਵਗੈਰਾ ਵੀ ਹੈ ਸਨ? ਨਹੀਂ, ਮੰਜ਼ਰ ਕੋਈ ਨਹੀਂ ਸੀਗਾ ਗੁਰਦੁਆਰਾ, ਲੇਕਿਨ ਘਰ ਹੈ ਸੀ। ਘਰ ਓਕੇ ਜੀ, ਚਲੋ ਸ਼ੁਰੂ ਕਰੋ ਜੀ, ਚਲਾ ਦਿਓ। अस्सलाम वालेकुम दोस्तों, ਅੱਜ ਦੀ ਪਾਰਟੀਸ਼ਨ ਸਟੋਰੀ ਟਰੈਵਲ ਵਲੌਗ ਪੰਜਾਬ ਲਹਿੰਦਾ ਪੰਜਾਬ ਤੁਹਾਡੇ ਰੂਬਰੂ ਕਰਵਾ ਰਹੇ ਹਾਂ। ਅੱਜ ਦਾ ਪਿੰਡ ਜਿਹੜਾ ਉਹ ਕੰਗ ਹੈ। ਕੰਗ ਸ਼ੇਖਪੁਰ ਦਾ ਜਿਹੜਾ ਨਾ ਇੱਕ ਪਿੰਡ ਹੈ। ਇਹਨੂੰ ਜ਼ਿਲ੍ਹਾ ਵੀ ਸ਼ੇਖਪੁਰ ਲੱਗਦਾ ਤੇ ਤਹਿਸੀਲ ਵੀ ਸ਼ੇਖਪੁਰ ਲੱਗਦੀ। ਇਸ ਵਕਤ ਜਿਹੜਾ ਨਾ ਇੱਥੋਂ ਜਿਹੜੇ ਉੱਠ ਕੇ ਗਏ ਸਨ ਉਹ ਦੱਸਦੇ ਨੇ ਕਿ ਸਰਦਾਰ ਢਿੱਲੂ ਬਰਾਦਰੀ ਨਾਲ ਬਿਲੋਂਗ ਕਰਦੇ ਸਨ। ਤੇ ਮੈਂ ਇਸ ਵਕਤ ਕੰਗ ਦੀ ਸ਼ਾਨ ਬਹੁਤ ਹੀ ਮੌਜੂਦ ਸਾਡੇ ਚੌਧਰੀ ਤਾਰਕ ਉਰਫ ਭੋਲਾ ਸਾਹਿਬ ਜਿਹੜੇ ਨੇ ਸਾਡੇ ਚੌਧਰੀ ਸਾਹਿਬ ਨੇ, ਉਹਨਾਂ ਕੋਲ ਬੈਠੇ ਆ। ਅੱਜ ਉਹਨਾਂ ਦੀ ਗੱਲਬਾਤ ਵੀ ਸੁਣਨੇ ਕਿ ਪਾਰਟੀਸ਼ਨ ਦੇ ਟਾਈਮ ਉਹਨਾਂ ਦਾ ਪਿੰਡ ਕਿਹੜਾ ਸੀ ਪਿਛਲਾ, ਤੇ ਇਸ ਪਿੰਡ ਦੀ ਵੀ ਕੋਸ਼ਿਸ਼ ਕਰਾਂਗੇ ਕੋਈ ਵਰਕੇ ਫਰੋਲ ਕੇ ਤੁਹਾਨੂੰ ਤਾਰੀਖ ਦੇ ਨਾਲ ਜੋੜਿਆ ਜਾਵੇ। ਤੇ ਜਿਹੜੇ ਚੜ੍ਹਦੇ ਪੰਜਾਬ ਦੇ ਵੀਰ ਨੇ ਉਹ ਅਗਰ ਆਪਣਾ ਪਿੰਡ ਵੇਖਣਾ ਜਾਂ ਵਿਖਾਉਣਾ ਚਾਹੁੰਦੇ ਤੇ ਕਮੈਂਟਾਂ ਦੇ ਵਿੱਚ ਸਾਡੇ ਨਾਲ ਰਾਬਤਾ ਕਰ ਸਕਦੇ। ਤੇ ਗੱਲਬਾਤ ਸ਼ੁਰੂ ਕਰਨੇ ਚੌਧਰੀ ਸਾਹਿਬ ਤੋਂ। अस्सलाम वालेकुम चौधरी साहब, की हाल चाल? ठीक हो जी? अच्छा चौधरी साहब, अपना पूरा नाम वल्दियत जरा दसिया जे। ਤਾਰਕ ਮਹਿਮੂਦ ਉਰਫ ਭੋਲਾ ਵਲਦ ਨਿਆਜ਼ ਅਹਿਮਦ, ਪਿੰਡ ਕੰਗ, ਡੇਰਾ ਪੁੱਤਨਪੁਰਾ। ਅੱਛਾ, ਸਭ ਤੋਂ ਪਹਿਲਾ ਸਵਾਲ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਤੁਹਾਡੇ ਨਾਮ ਦੇ ਨਾਲ ਪੁੱਤਨਪੁਰਾ ਕਿਉਂ ਲੱਗਦਾ ਜੀ? ਉੱਥੇ ਸਾਡੇ ਆਉਣ ਤੋਂ ਪਹਿਲੋਂ ਭੂਤਨੇ ਸਿੱਖ ਰਹਿੰਦੇ ਸੀ, ਬੂਰੇ ਰੰਗ ਦੇ ਸਨ, ਉਹ ਕੱਕੇ ਵਾਲ ਸੀ ਉਹਨਾਂ ਦੇ। ਅੱਛਾ ਜੀ, ਉਸ ਡੇਰੇ ਉੱਤੇ ਅਸੀਂ ਆ ਕੇ ਮੌਜੂਦ ਬੈਠੇ ਆ, ਸਾਡੇ ਵੱਡੇ। ਠੀਕ ਠੀਕ। ਤੇ ਉੱਥੋਂ ਜਿਹੜਾ ਸਾਡਾ ਨਾਮ ਪੁੱਤਨਪੁਰਾ ਪਿਆ। ਠੀਕ ਹੋ ਗਿਆ ਜੀ। ਇਸ ਪਿੰਡ ਜਿਹੜਾ ਕੰਗ ਹੈ ਤੁਹਾਡਾ, ਇਹਦੇ ਆਂਢ ਗੁਆਂਢ ਕਿਹੜੇ ਕਿਹੜੇ ਪਿੰਡ ਨੇ ਜੀ? ਇਹਦੇ ਆਂਢ ਗੁਆਂਢ ਜੀ ਰੋਈ ਵਾਲਾ ਜੀ, ਗੱਗੋਮਾਲ, ਹਾਂਜੀ, ਤੇ ਡੇਰਾ ਰਾਈਆਂ ਦਾ ਹਾਂਜੀ ਜੀ, ਸ਼ਰੀ ਵਾਲਾ, ਠੀਕ, ਗੌਂਸ਼ ਦਾ ਡੇਰਾ, ਠੀਕ ਮੇਰ ਦਾ ਡੇਰਾ ਠੀਕ ਜੀ, ਉਹ ਮਸ਼ਕੂਲਾ ਕੰਗ ਦੇ ਨੇ ਸਾਰੇ। ਅੱਛਾ ਡੇਰਾ ਪੁੱਤਨਪੁਰਾ ਵੀ ਮਸ਼ਕੂਲਾ ਕੰਗ ਹੈ। ਠੀਕ ਹੋ ਗਿਆ। ਔਰ ਇਹਨੂੰ ਸ਼ਹਿਰ ਜਿਹੜਾ ਉਹ ਸ਼ੇਖਪੁਰਾ ਲੱਗਦਾ। ਠੀਕ ਹੋ। ਹਾਂਜੀ। ਅੱਛਾ, ਇੱਥੇ ਜਿਹੜੇ ਕੰਗ ਦੇ ਵਿੱਚ ਸਰਦਾਰ ਰਹਿੰਦੇ ਸਨ, ਹਾਂਜੀ, ਉਹਨਾਂ ਦੇ ਬਾਰੇ ਕੋਈ ਇਲਮ ਹੋਵੇ ਕਿ ਉਹ ਕਿਹੜੀ ਬਰਾਦਰੀ ਤੋਂ ਸਨ? ਇੱਥੇ ਸਾਰੀਆਂ ਬਰਾਦਰੀਆਂ ਦੇ ਸਰਦਾਰ ਰਹਿੰਦੇ ਸੀਗੇ, ਵਿਰਕ ਵੀ ਰਹਿੰਦੇ ਸੀ ਤੇ ਜ਼ਿਆਦਾ ਢਿੱਲੂ ਰਹਿੰਦੇ ਸਨ। ਠੀਕ ਹੋ ਗਿਆ ਜੀ। ਅੱਛਾ, ਇੱਥੇ ਇੱਕ ਕੰਗ ਦੇ ਵਿੱਚ ਮੋਗਾ ਹੈ ਜਿਹੜਾ ਘੋੜੀ ਮੋਗਾ, ਉਹਨੂੰ ਘੋੜਾ ਮੋਗਾ, ਘੋੜਾ ਮੋਗਾ, ਉਹਦੀ ਕੀ ਦਾਸਤਾਨ? ਉਹਦੀ ਦਾਸਤਾਨ ਇਹ ਆ ਵੀ ਭਿੱਖੀ ਦਾ ਸਿੱਖ ਸੀ। ਹਾਂਜੀ, ਉਹਨੇ ਆਪਣੀ ਧੀ ਨੂੰ ਇਹ ਦਾਜ ਦੇ ਵਿੱਚ ਪਿੰਡ ਕੰਗ ਦਿੱਤਾ ਸੀ। ਪੂਰਾ ਪਿੰਡ ਹੀ? ਹਾਂਜੀ, ਇਹ ਰਕਬਾ ਸਾਰਾ ਉਸ ਬੀਬੀ ਦੇ ਨਾਂ ਤੇ ਬੋਲਦਾ ਸੀ। ਠੀਕ ਜੀ। ਉਹਨੇ ਘੋੜਾ ਫੇਰਿਆ ਸੀ ਤੇ ਉੱਥੇ ਜਾ ਕੇ ਘੋੜਾ ਦਮ ਦੇ ਗਿਆ ਸੀ ਤੇ ਉਹਦਾ ਨਾਂ ਘੋੜਾ ਮੋਗਾ ਪੈ ਗਿਆ। ਠੀਕ ਹੋ ਗਿਆ। ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਇੱਥੋਂ ਜਿਹੜੇ ਪਹਿਲੇ ਵਸਨੀਕ ਸਨ ਸਰਦਾਰ ਕੌਮ ਸੀ, ਇਹਨਾਂ ਦੇ ਕੋਈ ਪੁਰਾਣੇ ਘਰ ਜਾਂ ਗੁਰਦੁਆਰਾ ਜਾਂ ਮੰਦਿਰ ਵਗੈਰਾ ਵੀ ਹੈ ਸਨ? ਨਹੀਂ, ਮੰਜ਼ਰ ਕੋਈ ਨਹੀਂ ਸੀਗਾ ਗੁਰਦੁਆਰਾ, ਲੇਕਿਨ ਘਰ ਹੈ ਸੀ। ਘਰ ਜਿਹੜੇ ਹੈ? ਘਰ ਹੈ ਸੀ ਪਿੰਡ ਦੇ ਸੈਂਟਰ ਦੇ ਵਿੱਚ, ਸਿੱਖਾਂ ਦੇ ਜਿਹੜੇ ਨਾ ਹਾਂਜੀ ਪੁਰਾਣੇ ਘਰ ਹੈ ਸੀ। ਠੀਕ ਹੋ ਗਿਆ। ਹਾਂਜੀ। ਆਪਣਾ ਪਿਛਲਾ ਪਿੰਡ ਜਿਹੜਾ ਉਹ ਕਿਹੜਾ ਸੀ? ਸਾਡਾ ਪਿੰਡ ਜਿਹੜਾ ਉਹ ਨਡਾਲਾ, ਜ਼ਿਲ੍ਹਾ ਜਲੰਧਰ ਹੈ, ਤਹਿਸੀਲ ਰਿਆਸਤ ਕਪੂਰਥਲਾ। ਠੀਕ ਹੋ ਗਿਆ।
ਆਪਣੇ ਜਿਹੜੇ ਪਿਛਲੇ ਪਿੰਡ ਦੇ ਵਿੱਚ ਜਿਹੜਾ ਨਾ ਕਿ ਉਹ ਜਿੰਨੀ ਜ਼ਮੀਨ ਸੀ ਉਨੀ ਹੀ ਇੱਥੇ ਆਣ ਕੇ ਮਿਲ ਗਈ, ਵੱਖੋ-ਵੱਖ ਮਿਲੀ, ਮੁਸ਼ਕਲਾਂ ਪੇਸ਼ ਆਈਆਂ ਜਾਂ ਥੋੜੀ ਮਿਲੀ ਜਿਵੇਂ ਕਿ ਕਈਆਂ ਨਾਲ ਘੱਟ ਮਿਲੀ ਹੈ, ਘੱਟ ਮਿਲੀ ਹੈ ਜੀ, ਠੀਕ ਹੋ। ਪੂਰੀ ਨਹੀਂ ਮਿਲੀ। ਉੱਥੇ ਕਿੰਨੀ ਸੀ ਜ਼ਮੀਨ ਜਾਂ ਉੱਥੇ ਕਿੰਨੀ ਵਾਈ ਸੀ ਵੱਡੇ ਦਾ? ਉੱਥੇ ਜੀ ਵੱਡੇ ਸਾਡੇ ਦੱਸਦੇ ਨੇ ਵੀ ਸਾਡੇ ਕੋਲ 100 ਕਿੱਲਾ ਪੈਲੀ ਸੀ ਠੀਕ ਹੋ ਗਿਆ, ਜੀ, 2 ਦਾਦਿਆਂ ਕੋਲ। ਠੀਕ ਹੋ ਗਿਆ। ਇੱਥੇ ਆ ਕੇ ਸਾਨੂੰ 50-55 ਕਿੱਲੇ ਪੈਲੀ ਜਿਹੜਾ ਉਹ ਰਕਬਾ ਅਲਾਟ ਹੋਇਆ। ਇਹ ਪਤਾ ਨਹੀਂ ਇਹਦੀ ਵਜ੍ਹਾ ਕੀ ਬਣੀ ਹੈ। ਕਈ ਸਰਦਾਰ ਵੀ ਕਹਿੰਦੇ ਨੇ, ਮੈਂ ਇੰਟਰਵਿਊ ਹਰਬਾਜ ਸਿੰਘ ਵੜੈਚ ਸਨ ਤੇ ਉਹਨਾਂ ਦੇ ਵਾਲਦ ਦੇ ਨਾ ਜੀ ਸਰਦਾਰ ਮਾਨ ਸਿੰਘ ਰੋਡੇ ਵਾਲੇ ਹੁੰਦੇ ਸੀ, ਇਹ ਗੁਜਰਾਂਵਾਲੇ ਦੇ ਜ਼ਿਲ੍ਹੇ ਦੇ ਵਿੱਚ। ਉਹ ਕਹਿੰਦੇ ਕਿ ਸਾਡੀ ਜਿਹੜਾ ਨਾ ਕਿ ਜੀ 13 ਪਿੰਡ ਸਾਡੀ ਰਈਅਤ ਬੈਠੀ ਸੀ ਤੇ ਸਾਨੂੰ ਉੱਥੇ ਸਿਰਫ 1000 ਏਕੜ ਜ਼ਮੀਨ ਆਈ, 10,000 ਦੇ ਉਹ ਮਾਲਕ ਸਨ ਤੇ ਉੱਥੇ 1000 ਆਈ। ਇਹ ਤਕਸੀਮ ਦੀ ਕਿਉਂ ਖਰਾਬੀ ਉਹਦਾ ਲੱਗੀ? ਮਸਲਾ ਇਹ ਸੀ ਨਾ, ਭਾਈ ਰਹਿਮਾਨ ਨਪੜ ਬਾਬੇ ਸੀ, ਉਹ ਆਪਣੀਆਂ ਜਾਨਾਂ ਲੈ ਕੇ ਆਏ ਸੀ, ਉਹਨਾਂ ਨੂੰ ਜ਼ਮੀਨਾਂ ਨਾਲ ਲਾਲਚ ਕੋਈ ਨਹੀਂ ਸੀ ਜੀ। ਉਹ ਆਪਣੀਆਂ ਜਾਨਾਂ ਤਨਖਾਹ ਜਿਹੜਾ ਸੀਗਾ ਉਹ ਜਿਸਮ ਦੇ ਕੱਪੜੇ ਲੈ ਕੇ ਆਏ ਸੀ, ਕੋਈ ਚੀਜ਼ ਨਹੀਂ ਸੀ ਲੈ ਕੇ ਆਏ ਜੀ। ਤੇ ਨਪੜ ਲੋਕ ਸੀ ਤੇ ਉਹ ਇਹ ਸ਼ੂਰ ਨਹੀਂ ਸੀ ਰੱਖਦੇ ਵੀ ਅਸੀਂ ਜ਼ਮੀਨਾਂ ਪਵਾ ਲਈਏ, ਆਪਣਾ ਪੂਰਾ ਰਕਬਾ ਕਰਾ ਲਈਏ। ਉਹ ਜਿਹੜੇ ਤੇਜ਼ ਲੋਕ ਸਨ ਉਹਨਾਂ ਦੋਵਾਂ ਸੋਮਾਂ 'ਚ ਬਹੁਤ ਜ਼ਿਆਦਾ ਰਕਬੇ ਪਵਾ ਲੈ ਜੀ, ਹੇਠਲੀ ਉਤਲੀ ਆ ਗਈ। ਤੇ ਇਹ ਜਿਹੜੇ ਨੇ ਇਹ ਆਪਣੀਆਂ ਕਬੀਲੇ ਪਿੱਛੇ ਗਵਾ ਕੇ ਆਏ ਸਨ ਜੀ, ਇਹ ਉਹਨਾਂ ਚੀਜ਼ਾਂ ਨੂੰ ਹੀ ਰੋਂਦੇ ਰਹਿੰਦੇ ਸੀ। ਅੱਛਾ, ਜਦੋਂ ਵਾਪਸ ਇੱਥੇ ਆਏ ਜਿਹੜੇ ਬਜ਼ੁਰਗ ਸਨ ਆਦੇ ਪਿੰਡ ਨੂੰ ਯਾਦ ਕਰਦੇ ਹੁੰਦੇ ਸੀ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਕਦੀ ਉਹਨਾਂ ਰੋ ਕੇ ਇਜ਼ਹਾਰ ਕੀਤਾ ਹੋਵੇ ਜਾਂ ਕਦੀ ਜਿਹੜਾ ਬਹੁਤ ਜ਼ਿਆਦਾ, ਜਦੋਂ ਉਹ ਆਪਣੇ ਪਿੰਡ ਨੂੰ ਯਾਦ ਕਰਦੇ ਸੀ ਉਹ ਬਹੁਤ ਬਹੁਤ ਮੋਟੇ ਹੱਥਰ ਛੱਡਦੇ ਸੀ। ਇਸ ਤਰ੍ਹਾਂ ਯਾਰ ਅੱਜ ਆਪਾਂ ਵੀ ਕਿਤੇ ਚਲੇ ਜਾਈਏ, 1-2 ਦਿਨ ਬੜੇ ਸ਼ੌਕ ਨਾਲ ਵਾਂਢੇ ਚਲੇ ਜਾਈਏ ਵਿਆਹ ਕਿਤੇ, ਤੇ ਜਦੋਂ ਵਾਪਸੀ ਆਈ ਤਾਂ ਉਦੋਂ ਆਦੇ ਘਰ ਦਾ ਚਾਹ ਹੀ ਵੱਖਰਾ ਹੁੰਦਾ ਭਾਜੀ। ਉਹਨਾਂ ਨੇ, ਅਸੀਂ ਤੇ ਬਣੀ ਤੇ ਬੈਠੇ ਆ ਨਾ, ਉਹਨਾਂ ਜਾਨਾਂ ਗਵਾਈਆਂ ਨੇ ਆਪਣੀਆਂ, ਆਪਣੇ ਹੱਥੀ ਜਿਹੜੀਆਂ ਨੇ ਆਪਣੀਆਂ ਧੀਆਂ ਬੇਟੀਆਂ ਖੂਹਾਂ 'ਚ ਸਿੱਟੀਆਂ ਜੀ। ਇਹ ਵੱਡੇ ਦੱਸਦੇ ਹੁੰਦੇ, ਵੱਡੇ ਦੱਸਦੇ। ਮੈਂ ਇੱਕ ਗੱਲ ਕਰਨਾ ਚਾਹਾਂਦੇ, ਇੱਕ ਸਰਦਾਰ ਵੀਰ ਸਨ, ਉਹਨਾਂ ਜਿਹੜਾ ਨਾ ਕਿ ਕਿਹਾ ਜੀ ਕਈ ਸਾਡੇ ਜਿਹੜਾ ਜੀ ਗੁਰਦੁਆਰੇ ਰੁਲੇ ਜੀ, ਕਈ ਸਾਡੇ ਜਿਹੜਾ ਨਾ ਅਸੀਂ ਮਸਜਿਦਾਂ ਸੰਭਾਲ ਕੇ ਰੱਖੀਆਂ। ਜੇ ਅਗਰ ਤੁਸੀਂ ਵੀਰ ਜੀ ਗੱਲ ਕਰੀਏ, ਅਗਰ ਆਪਾਂ ਮੁਸਬਤ ਗੱਲ ਕਰੀਏ ਤੇ ਨਨਕਾਣਾ ਸਾਹਿਬ ਇਸ ਵਕਤ ਜਿਹੜਾ ਨਾ ਜਿੰਨਾ ਕੰਮ ਹੋ ਰਿਹਾ ਨਾ ਜੀ, ਸ਼ਾਇਦ ਤੁਹਾਡੇ ਚੜ੍ਹਦੇ ਪੰਜਾਬ 'ਚ ਵੀ ਇੰਨਾ ਕੰਮ ਨਾ ਹੁੰਦਾ ਹੋਵੇ ਗੁਰਦੁਆਰੇ ਵਾਸਤੇ। ਸਾਡੇ ਕਈ ਜਿਹੜੇ ਨਾ ਗੁਰਦੁਆਰੇ ਇਸ ਵਜ੍ਹਾ ਤੋਂ ਜਿਹੜਾ ਨਾ ਕਿ ਖਾਲੀ ਹੋਏ ਕਿ ਉਹਨਾਂ ਤੇ ਇਬਾਦਤ ਕਰਨ ਵਾਲੇ ਸਰਦਾਰ ਨਹੀਂ ਸਨ, ਕਿਉਂਕਿ ਇਸ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਉਦੋਂ ਅਕਸਰੀਅਤ ਸਰਦਾਰਾਂ ਦੀ ਸੀ। ਤੇ ਅੱਜ ਵੀ ਸਾਡੇ ਲੋਕਾਂ ਨੇ ਤੁਹਾਡੀਆਂ ਇਮਾਰਤਾਂ, ਤੁਹਾਡੇ ਘਰ, ਤੁਹਾਡੀਆਂ ਜਿਹੜੀਆਂ ਇਬਾਦਤ ਦੀਆਂ ਜਗ੍ਹਾ ਸੰਭਾਲ ਕੇ ਰੱਖੀਆਂ। ਅਗਰ ਕੋਈ ਇੱਕ ਅੱਧਾ ਜਿਹੜਾ ਐਸਾ ਬੰਦਾ ਹੈ, ਕਈ ਬੰਦੇ ਐਸੇ ਨੇ ਸਾਡੇ ਵੀ ਜਿਹੜਾ ਨਾ ਕਿ ਜਿਹੜੇ ਸ਼ਾਇਦ ਸਾਡੀ ਆਪਣੀ ਜਿਹੜੀ ਮਜ਼ਹਬੀ ਜਗ੍ਹਾ ਉਹਦਾ ਵੀ ਇੰਨੀ ਕਦਰ ਨਾ ਕਰਦੇ, ਉਹ ਲੋਕ ਮਸਜਿਦਾਂ ਦੀਆਂ ਜਗ੍ਹਾ ਤੇ ਕਬਜ਼ਾ ਕਰ ਲੈਂਦੇ। ਬਿਲਕੁਲ। ਸੋ ਉਹ ਤੁਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ। ਸਾਡੇ ਅੱਜ ਵੀ ਲੋਕ ਕੋਈ ਸਰਦਾਰ ਪਿੰਡ 'ਚ ਆਉਂਦਾ ਨਾ ਜੀ ਤੇ ਉਹਨੂੰ ਫਖਰ ਨਾ ਦੱਸਦੇ ਜੀ ਇਹ ਤੁਹਾਡਾ ਅਸੀਂ ਘਰ ਸੰਭਾਲ ਕੇ ਰੱਖਿਆ, ਔਰ ਕਈ ਜਗ੍ਹਾ ਤੇ ਇਦਾਂ ਹੋਇਆ। ਹਾਂਜੀ। ਸੋ ਮੁਸਬਤ ਲੈਣਾ ਚਾਹੀਦਾ। ਦਰਦ ਅੱਜ ਵੀ ਪਾਰਟੀਸ਼ਨ ਦਾ ਓਨਾ ਹੀ ਹੈ, 80 ਸਾਲ ਗੁਜ਼ਰਨ ਦੇ ਬਾਵਜੂਦ ਵੀ। ਅੱਜ ਵੀ ਬਾਬਾ ਜੀ ਤੋਂ ਮੈਂ ਗੱਲ ਪੁੱਛਦਾ ਪਿਆ ਚੋਈ ਸਾਹਿਬ ਤੇ ਬਾਬਾ ਜੀ ਨੂੰ ਕਿਹਾ, ਮੈਂ ਬਾਬਾ ਜੀ ਯਾਦ ਕਰਦੇ ਜਾਂਦੇ, ਉਹ ਯਾਨੀ ਕਿ ਅੱਜ ਵੀ 80 ਸਾਲਾਂ ਬਾਅਦ ਵੀ ਤੀਸਰੀ ਪੀੜ੍ਹੀ ਨੂੰ ਵੀ ਓਨਾ ਹੀ ਚੋਈ ਸਾਹਿਬ ਆਪਣੇ ਪੁਰਾਣੇ ਪਿੰਡ ਦੇ ਨਾਲ ਕਦੀ ਰਾਬਤਾ ਹੋਇਆ ਹੋਵੇ ਕਿਸੇ ਵਸਨੀਕ? ਜ਼ਾਹਰ ਤੁਸੀਂ ਦੱਸਦੇ ਕਿ ਕੁਝ ਉੱਥੇ ਰਹਿ ਗਏ ਸਨ। ਉਹ ਬਾਜੀ ਸਾਡੇ ਬਜ਼ੁਰਗ ਜਿੰਨਾ ਜ਼ਿਕਰ ਅੱਲਾ ਜੰਦਨ ਸੀ ਪਰੇ ਜੀਂਦੇ ਸੀ, ਉਹਨਾਂ ਜ਼ਿਕਰ ਉਹਨਾਂ ਦਾ ਰਾਬਤਾ ਸੀ ਜੀ। ਹਾਂਜੀ। ਉਹ ਜਦੋਂ ਦੇ ਵਫਾਤ ਪਾ ਗਏ ਨੇ ਉਸ ਤੋਂ ਬਾਅਦ ਕੋਈ ਸਾਡਾ ਰਾਬਤਾ ਨਹੀਂ ਹੋਇਆ, ਕਿਉਂ ਉਹ 1-2 ਵਾਰੀ ਉਧਰ ਗਏ ਵੀ ਸਨ ਉਹਨਾਂ ਨੂੰ ਮਿਲਣ ਵਾਸਤੇ। ਅੱਛਾ ਠੀਕ। ਤੇ ਕੈਸਾ ਸਲੂਕ ਕੀਤਾ ਸੀ ਉੱਥੋਂ ਦੇ ਰਹਿਣ ਵਾਲਿਆਂ? ਬਹੁਤ ਅੱਛਾ ਸਲੂਕ ਕੀਤਾ, ਆਣ ਕੇ ਦੱਸਦੇ ਸਨ। ਬਹੁਤ ਅੱਛਾ ਸਲੂਕ ਕੀਤਾ। ਉਹ ਆਪਣਾ ਪਿੰਡ ਵੇਖਣ ਗਿਆ ਸੀ, ਉਹ ਆਪਣਾ ਪਿੰਡ ਵੇਖ ਕੇ ਆਏ ਸੀ। ਕੀ ਬਾਤ ਜੀ। ਅਗਰ ਅੱਜ ਬਾਰਡਰ ਖੁੱਲ ਜਾਣ, ਤੁਹਾਡੇ ਦਿਲ 'ਚ ਚਾਹ ਹੈਗਾ ਕਿ ਮੈਂ ਆਦੀ ਉਹ ਜਗ੍ਹਾ ਵੇਖਾਂ ਜਿੱਥੇ ਮੇਰੇ ਬਜ਼ੁਰਗ ਰਹੇ? ਬਹੁਤ ਜ਼ਿਆਦਾ। ਅਗਰ ਉੱਥੋਂ ਸਰਦਾਰ ਆਪਦਾ ਪਿੰਡ ਵੇਖਣ ਆਵੇ ਤੇ ਤੁਸੀਂ ਖੁਸ਼ੀ ਦਿਲ ਨਾਲ? ਬਿਲਕੁਲ ਇਹਤਰਾਮ ਉਹਦਾ ਕਰਾਂਗੇ, ਖੁਸ਼ੀ ਦਿਲ ਨਾਲ ਉਹਨੂੰ ਮਿਲਾਂਗੇ ਜੀ, ਕਿਉਂਕਿ ਸਾਡੀ ਜ਼ੁਬਾਨ ਇੱਕ ਹੈ। ਹਾਂਜੀ। ਸਾਡਾ ਜਿਹੜਾ ਨਾ ਉਹ ਕਹਿ ਲੋ ਕਿ ਪਹਿਚਾਨ, ਅਸੀਂ ਇਕੱਠੇ ਵੱਸਦੇ ਨੇ ਵੀ ਉਹ ਕਦਰਾਂ। ਸਾਡੇ ਵੱਡੇ ਦੱਸਦੇ ਨੇ ਜੀ ਕੋਈ ਸਾਡੇ ਵਿੱਚ ਫਰਕ ਕੋਈ ਨਹੀਂ ਸੀਗਾ ਵੀ ਇਹ ਸਿੱਖ ਨੇ ਅਸੀਂ ਮੁਸਲਮਾਨ ਨੇ, ਕੋਈ ਸਾਡੇ 'ਚ ਫਰਕ ਨਹੀਂ, ਰਲ ਕੇ ਰਹਿੰਦੇ ਸੀ। ਸਰ ਇੱਥੇ ਕਿੰਨੀ ਹੁਣ ਬਾਈ ਹੈ? ਇੱਥੇ ਹੈ ਕੋਈ 40-45 ਕਿੱਲਿਆਂ ਦੀ ਬਾਈ। ਮੇਰਾ ਖਿਆਲ ਤੁਹਾਨੂੰ ਜ਼ਮੀਨ ਵੀ ਕੋਈ 2-3 ਜ਼ਿਲ੍ਹਿਆਂ ਦੇ ਵਿੱਚ? ਹਾਂਜੀ, 2-3 ਜ਼ਿਲ੍ਹਿਆਂ 'ਚ ਪਈ ਹੈ। ਕੋਈ ਠੇਕੇ ਲੈ ਕੇ ਵਾਹੁਣ ਡਏ ਆ ਜੀ। ਏਦਾਂ ਹੀ ਗੱਲ ਹੈ। ਹਾਂਜੀ, ਉੱਥੇ ਠੇਕੇ ਦਿੱਤੀ, ਇੱਥੇ ਠੇਕਿਆਂ ਦੇ ਲੈ ਕੇ ਵਾਹੁਣ ਡਏ। ਲਓ ਜੀ, ਚੜ੍ਹਦੇ ਪੰਜਾਬ ਵਾਲਿਓ, ਇਹ ਤੁਹਾਡਾ ਪੁਰਾਣਾ ਪਿੰਡ ਕੰਗ ਸੀ
ਤੇ ਅਸੀਂ ਤੁਹਾਡੇ ਰੂਬਰੂ ਕਰਵਾਇਆ। ਲਹਿੰਦੇ ਪੰਜਾਬ ਨੂੰ ਵੀ ਇੱਕ ਐਸੇ ਪਿੰਡ ਦੇ ਨਾਲ ਮਿਲਾਇਆ ਜਿੱਥੋਂ ਦੇ ਲੋਕ ਦੂਸਰੀ ਜਿਹੜੀ ਤੀਸਰੀ ਨਸਲ ਆ ਰਹੀ ਹੈ ਤੇ ਅੱਜ ਵੀ ਉਹ ਜਿਹੜੀ ਯਾਦ ਕਰਦੀ ਹੈ। ਸੋ ਇਹ ਛੋਟੀ ਜਿਹੀ ਕਾਵਤ ਸੀ ਜਿਹੜੀ ਤੁਹਾਡੇ ਜਿਹੜਾ ਨਾ ਰੂਬਰੂ ਕਰਵਾਈ। ਵੀਡੀਓ ਚੰਗੀ ਲੱਗੀ ਹੋਵੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ। ਅਗਲੀ ਵੀਡੀਓ ਹਾਂਜੀ। ਤੱਕ ਲਈ ਇਜਾਜ਼ਤ ਦਿਓ। ਰੱਬ ਰੱਖਾ। ਲਓ ਜੀ, ਇਹ ਪਿੰਡ ਕੰਗ ਦੀ ਤੁਹਾਡੇ ਤੱਕ ਜਿਹੜਾ ਨਾ ਖੁਸੂਸੀ ਤਾਮਣ ਔਰ ਖੁਸੂਸੀ ਸਾਨੂੰ ਜਿਹੜਾ ਕਾਵਸ਼ ਹਾਸਲ ਸੀ ਰਾਣਾ ਇਕਰਾਮ ਸਾਹਿਬ ਯੂਰਪ ਵਾਲਿਆਂ ਦੀ। ਅਸੀਂ ਉਹਨਾਂ ਦਾ ਫਿਰ ਇੱਕ ਵਾਰੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੈ ਤੇ ਅਗਲੀ ਵੀਡੀਓ ਤੱਕ ਲਈ ਦਿਓ ਇਜਾਜ਼ਤ। ਕਮੈਂਟਾਂ 'ਚ ਜ਼ਰੂਰ ਦੱਸਿਆ ਜੇ। ਰੱਬ ਰੱਖਾ।